ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੇਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਦੇ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਸਰਕਾਰ ਤੋਂ। ਸਰਕਾਰ ਜਾਂ ਸਿਆਸੀ ਪਾਰਟੀਆਂ ਸਰਕਾਰ ਦੇ ਵਿੱਚ ਹੁੰਦੇ ਇਸ ਗੱਲ ਦੇ ਲਈ ਬਦਨਾਮ ਸੀਗੀਆਂ ਕਿ ਅਫਸਰਸ਼ਾਹੀ ਦੀ ਦੁਰਵਰਤੋਂ ਕਰਦੀਆਂ ਨੇ, ਇਹ ਪੁਲਿਸ ਬਲ ਦੀ ਦੁਰਵਰਤੋਂ ਕਰਦੀਆਂ ਨੇ, ਉਸ ਨੂੰ ਸਿਆਸੀ ਤੌਰ ਤੇ ਵਰਤਦੀਆਂ ਨੇ, ਜਾਂ ਫਿਰ ਜਿਹੜੀਆਂ ਲੋਕਲ ਚੋਣਾਂ ਨੇ ਉਹਨਾਂ ਦੇ ਵਿੱਚ ਧੱਕਾ ਕਰਦੀਆਂ ਨੇ ਪਾਰਟੀਆਂ ਜਦੋਂ ਸੱਤਾ ਦੇ ਵਿੱਚ ਹੁੰਦੀਆਂ। ਪਰ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ, ਕਹਿੰਦੇ ਸਰਕਾਰ ਸਾਡੀ ਹੈ, ਅਸੀਂ ਤਾਂ ਇੰਝ ਹੀ ਕਰਾਂਗੇ। ਚੰਦ ਘੰਟਿਆਂ ਦੇ ਵਿੱਚ 9 ਬਿੱਲ ਪਾਸ ਕਰਤੇ। ਇਹਨਾਂ ਕੰਮਾਂ ਦੇ ਲਈ ਮੋਦੀ ਸਰਕਾਰ ਪਹਿਲਾਂ ਹੀ ਬਦਨਾਮ ਹੈ ਜੀ। ਬਿਲਕੁਲ ਪ੍ਰਵੀਨ ਜੀ, ਅਕਸਰ ਅਸੀਂ ਦੇਖਿਆ ਕਿ ਜਿਹੜੀ ਧਿਰ ਸੱਤਾ ਚ ਹੁੰਦੀ ਹੈ ਉਹ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਲੈਂਦੀ ਹੈ, ਨਜਾਇਜ਼ ਵਰਤੋਂ ਕਰਦੀ ਹੈ। ਜੀ ਜੀ, ਤੁਸੀਂ ਕੇਂਦਰ ਦਾ ਜ਼ਿਕਰ ਕੀਤਾ, ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦਾ। ਤੁਸੀਂ ਪਿਛਲੇ 2 ਕਾਰਜਕਾਲ ਦੇਖ ਲਓ, ਜੇ ਵਿਰੋਧੀ ਧਿਰ ਨੂੰ ਕਦੇ ਕੁਛ ਕਣ ਵੀ ਦਿੱਤਾ ਹੋਵੇ, ਐਕਤੀ ਉਹਨਾਂ ਦੀ ਗਿਣਤੀ ਠੀਕ ਠਾਕ ਹੋਗੀ, ਐਕਤੀ ਉਹ ਘੇਰਾ ਪਾਈ ਫਿਰਦੇ ਨੇ ਜੀ। ਇਸ ਲਈ ਇਹ ਬਹੁਤ ਕੁਛ ਤੈਅ ਕਰਦਾ। ਹੁਣ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ, ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਦੂਜੀ ਵਾਰ ਚੋਣ ਲੜੀ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ, ਇਸ ਵਾਰ ਬਾਦਲਾਂ ਦਾ ਰਾਜ ਜਾ ਰਿਹਾ ਸਾਡਾ ਆ ਰਿਹਾ, ਕਿਉਂਕਿ ਬਾਰੀ ਬੰਨੀ ਵਾਲੀ ਗੱਲ ਤੁਰਦੀ ਆ। ਤੇ ਪਰ ਉਹ PPP ਦੇ ਸਾਰੇ ਨੂੰ ਲੱਗਦਾ ਸੀ ਕਿ ਲੈ ਵੀ ਆਪਣੀ ਤਾਂ ਗੱਲ ਬਣੀ ਖੜੀ ਆ ਤੇ ਆਪਾਂ ਤਾਂ ਆ ਜਾਣਾ, ਪਰ ਅਕਾਲੀ ਦਲ ਆ ਗਿਆ। ਕਿਉਂਕਿ ਉਸ ਸਮੇਂ ਕੈਪਟਨ ਇਸ ਸਥਿਤੀ 'ਚ ਸੀਗਾ ਕਿ ਬਈ ਆਪਾਂ ਵੱਧ ਸੀਟਾਂ ਨਹੀਂ ਚਾਹੀਦੀਆਂ, ਫਿਰ ਤੰਗ ਕਰਦੇ ਨੇ, ਆਪਾਂ ਉਹਨੇ ਕੁ ਜਿਤਾਈਏ ਜਿੰਨੇ ਕੁ ਆਪਣੇ ਕੰਟਰੋਲ 'ਚ ਰਹਿਣ ਜੀ। ਇੱਥੇ ਹੁਣ ਆਮ ਆਦਮੀ ਪਾਰਟੀ ਦੇ ਲੋਕਾਂ ਨੇ 92 ਜਿਤਾਏ ਜੀ, ਤੇ ਹੁਣ ਟੁੱਟ ਭੱਜ ਹੋਣ ਤੋਂ ਬਾਅਦ 94 ਅੱਜ ਦੀ ਤਰੀਕ 'ਚ ਨਾ ਕੋਲ ਹੈਗੇ ਨੇ। ਸੋ 117 ਚੋਂ ਜਿਹੜੇ ਪਾਸੇ 94 ਬੈਠੇ ਹੋਣ, 94 ਵੀ ਮਿੱਟੀ ਦੇ ਮਾਧੋ ਹੋਣ ਤੇ ਜੋ ਕੇਜਰੀਵਾਲ ਕੋ ਉਹੀ ਬੋਲਣਾ, ਜੋ ਭਗਵੰਤ ਮਾਨ ਇਸ਼ਾਰਾ ਕਰੂ ਉਵੇਂ ਹੀ ਕਰਨਾ ਸਹੀ। ਫਿਰ ਉਹੀ ਜਿਹਦੇ ਵਿੱਚ ਹੋਊਗਾ ਕੀ, ਵਿਰੋਧੀ ਧਿਰ 'ਚ ਜਾਣ ਨਹੀਂ, ਵਿਰੋਧੀ ਧਿਰ ਸਵਾਲ ਕਰਨ ਦੀ ਸਥਿਤੀ 'ਚ ਨਹੀਂ। ਸਹੀ ਹੈ। ਕਾਂ ਕਰਕੇ ਪੈ ਜਾਓ, ਚਾਹੇ ਸਾਹਮਣੇ BPO ਹੋਵੇ ਕੋਈ। ਸੋ ਉਸ ਸਥਿਤੀ ਦੇ ਵਿੱਚ ਫਿਰ ਇੰਝ ਹੀ ਹੋਊਗਾ ਜੀ, ਅਗਲੇ ਆਪਣੀ ਚਮਨੀਆਂ ਚਲਾਉਣਗੇ। ਉੱਪਰੋਂ ਹੁਕਮ ਆਉਂਦਾ ਆਹ ਬਿੱਲ ਲਿਆਓ ਤਾਂ ਅਗਲੇ ਉਹ ਬਿੱਲ ਲਿਆਉਂਦੇ ਨੇ, ਅੱਜ ਇਹ ਪਾਸ ਕਰੋ ਤਾਂ ਪਾਸ ਕਰ ਦਾਂਗੇ। ਚੰਦ ਮਹੀਨੇ ਪਹਿਲਾਂ ਅਸੀਂ ਕਹਿੰਦੇ ਆ ਜੀ ਕਿ ਹਵਾਰਾ ਦੀ ਰਿਹਾਈ ਨਹੀਂ ਹੋਣੀ ਚਾਹੀਦੀ, ਹੁਣ ਰਾਜਪਾਲ ਨੂੰ ਬੁਲਾ ਕੇ ਝਾੜਾ ਮਾਰਤੀਆਂ, ਹੁਣ ਅਸੀਂ ਕਹਿੰਦੇ ਜੀ ਚਿੱਠੀ ਲਿਖਤੀ, ਅਸੀਂ ਜੀ ਹੁਣ ਰਿਹਾ ਕਰ ਦੋ। ਮਤਲਬ ਤੁਹਾਡੀ ਆਪਣੀ ਸਿਧਾਂਤ, ਆਪਣਾ ਵਿਚਾਰ, ਆਪਣਾ ਸਟੈਂਡ ਤਾਂ ਕੋਈ ਹੈ ਹੀ ਨਹੀਂ। ਸਹੀ ਹੈ ਜੀ। ਤੁਸੀਂ ਜਦੋਂ ਵਿਰੋਧ ਕਰ ਰਹੇ ਸੀ ਜਦ ਸਹੀ ਸੀਗੇ ਕਿ ਜੇ ਤਾਂ ਹੁਣ ਹਾਮੀ ਭਰ ਰਹੇ ਜਦ ਸਹੀ ਹੋ? ਤੁਸੀਂ ਇਹ ਤਾਂ ਦੱਸੋ ਨਾ, ਫਿਰ ਉਸ ਸਮੇਂ ਵਿਰੋਧ ਕਿਉਂ ਸੀ ਤੇ ਅੱਜ ਫਿਰ ਹਾਮੀ ਕਿਵੇਂ ਆ ਜੀ? ਸੋ ਇਹ ਸਾਰਾ ਕੁਛ ਇਹਦਾ ਮਤਲਬ ਤੁਹਾਨੂੰ ਕੋਈ ਹੋਰ ਚਲਾ ਰਿਹਾ, ਚਾਹੇ ਉਹ ਰਾਜਪਾਲ ਚਲਾ ਜਾਵੇ, ਚਾਹੇ ਅਮਿਤ ਸ਼ਾਹ ਚਲਾ ਜਾਵੇ, ਚਾਹੇ ਕੇਜਰੀਵਾਲ ਚਲਾ ਜਾਵੇ। ਤੁਸੀਂ ਕਿਸੇ ਹੋਰ ਦੇ ਇਸ਼ਾਰਿਆਂ ਤੇ ਕੰਮ ਕਰਦੇ ਹੋ, ਫਿਰ ਉਹ ਨਜ਼ਾਰਾ ਦਿਖਦਾ। ਚੰਗਾ ਹੋਵੇ ਜੇ ਤੁਸੀਂ ਪੰਜਾਬ ਨੂੰ ਸਥਿਰਤਾ ਦੇ ਨਾਲ ਉਹਨਾਂ ਦੇ ਲਈ ਬਿੱਲ ਲਿਆ ਰਹੇ ਹੋ ਤਾਂ ਤੁਸੀਂ ਉਹਦੇ ਪਰ ਚਰਚਾ ਕਰਾ ਲਓ ਜੀ। ਜੇ ਹਫ਼ਤਾ 10 ਦਿਨ ਸੈਸ਼ਨ ਚੱਲਿਆ ਤਾਂ ਰੋਜ਼ 2 ਬਿੱਲ ਲਿਆਓ ਨਾ। ਠੀਕ ਹੈ, 0 ਵਾਲਾ ਦਿਨ, ਪਹਿਲੇ ਵਾਲਾ ਦਿਨ ਕੱਢ ਲਓ, ਤੋਂ ਬਾਅਦ ਅਗਲੇ ਦਿਨਾਂ 'ਚ ਲਿਆਓ ਬਿੱਲ ਜੀ, ਕਰ ਲਓ ਤੇ ਪਰ ਚਰਚਾ ਦਿਨ ਵਧਾ ਲਓ। ਤੁਸੀਂ ਮਹੀਨਿਆਂ ਦੇ ਸੈਸ਼ਨ ਦੀਆਂ ਗੱਲਾਂ ਕਰਦੇ ਸੀ। ਸਹੀ ਹੈ। ਇੱਕੋ ਦਿਨ ਦੇ ਵਿੱਚ 9 ਬਿੱਲ ਲਿਆਓ, ਪਾਸ 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 9 ਵਾਰ ਕਰੋ, ਹੋ ਗਿਆ ਬਸ। ਸਹੀ ਹੈ ਜੀ। ਵਿਰੋਧੀ ਧਿਰ ਕਹਿੰਦੀ ਜੀ 2 ਤੇ ਅਸੀਂ ਸਹਿਮਤ ਆ। ਠੀਕ ਹੈ ਜੀ। 7 ਤਾਂ ਅਸੀਂ ਸਹਿਮਤ ਨਹੀਂ। ਠੀਕ ਹੈ ਜੀ, 2 ਸਰਬਸੰਮਤੀ ਨਾਲ ਕਰ ਲਓ, 7 ਬਹੁਮਤ ਨਾਲ ਕਰ ਲਓ, ਪਾਸ ਤਾਂ ਵੀ ਹੋ ਗਏ। ਸਹੀ ਹੈ। ਸਵਾਲ ਤਾਂ ਇਹ ਸੀਗਾ ਕਿ ਉਹਨਾਂ ਤੇ ਮੰਥਨ ਕੀਤੇ। ਵਿਰੋਧੀ ਧਿਰ ਕਹਿੰਦੀ ਜੀ ਸਮੇਂ ਸਿਰ ਦਿਆ ਕਰੋ। ਸਪੀਕਰ ਸਾਹਿਬ ਕਹਿੰਦੇ ਵੀ ਦੇਣੇ ਤਾਂ 15 ਦਿਨ ਚਾਹੀਦੇ ਨੇ, ਪਹਿਲਾਂ ਪਰ 3-4 ਦਿਨ ਪਹਿਲਾਂ ਤੁਹਾਨੂੰ ਮਿਲ ਗਏ ਸੀ। ਠੀਕ ਹੈ ਬਈ, ਤਾਜ਼ਾ ਮਾਮਲਾ ਜਦੋਂ ਜਾਗਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲਾ ਆਇਆ ਤਾਂ ਸਮੁੱਚੇ ਵਿਧਾਨ ਸਭਾ ਦੇ ਮੈਂਬਰਾਂ ਦਾ ਜਨਾਜ਼ਾ ਨਿਕਲਿਆ ਲੋਕਾਂ ਸਾਹਮਣੇ ਕਿ ਕਿੰਨੀ ਕੁ ਸਮਝ, ਕਿੰਨਾ ਕੁ ਫਿਕਰ
ਕਿੰਨੀ ਕੁ ਲਿਆਕਤ, ਕਿੰਨਾ ਕੁ ਗਿਆਨ, ਕਿੰਨਾ ਕੁ ਸਿਧਾਂਤ, ਕਿੰਨਾ ਕੁ ਕਾਨੂੰਨ, ਕਿੰਨੇ ਕਾਹਤੋਂ ਵਾਕਫ ਨੇ, ਕਾਸੇ ਤੋਂ ਵੀ ਵਾਕਫ ਨਹੀਂ। ਮੈਂ ਹੈਗੇ ਦੀ ਤਾਂ ਗੱਲੇ ਨਹੀਂ ਕਰਦਾ ਕਿ ਗਿਆਨ ਹੈ, ਸਮਝ ਹੈ, ਲਿਆਕਤ ਹੈ, ਉਹ ਨਹੀਂ ਮੈਂ ਗੱਲ ਕਰਦਾ। ਮੈਂ ਕਹਿੰਦਾ ਕਿ ਕਿੰਨੇ ਕੁ ਤੁਸੀਂ ਉਸ ਨੂੰ ਸਮਝਿਆ। ਤੁਹਾਡੇ ਕੋਲ ਨਹੀਂ ਹੈ ਉਹ ਵੱਖਰੀ ਗੱਲ ਹੈ, ਸਮਝ ਦੀ ਵੀ ਉਹ ਨਹੀਂ ਹੈਗੀ। ਸੋ ਜੇ ਉਹ ਹੁੰਦਾ ਤਾਂ ਉਹ ਤੋਂ ਬਾਅਦ ਇਹ ਸਰਕਾਰ ਦਰੁਸਤ ਹੋ ਜਾਂਦੀ ਕਿ ਆਪਾਂ ਘੱਟੋ ਘੱਟ ਪੜ੍ਹਾ ਤਾਂ ਲਓ ਬੰਦਿਆਂ ਨੂੰ। ਵੀ ਇਹੀ ਕੀਤਾ ਤੁਸੀਂ। ਸੋ ਠੀਕ ਹੈ, 2 ਬਿੱਲਾਂ ਦੇ ਉੱਤੇ ਵਿਰੋਧੀ ਧਿਰ ਸਹਿਮਤ ਹੋ ਗਿਆ ਕਿ ਚਲੋ ਜੀ ਆਹ ਜਿਹੜਾ ਫੀਸ ਫੂਸ ਵਾਧੇ ਵਾਲਾ ਹੈ ਇਹ ਕਰ ਲਓ ਜੀ, ਇਹਦਾ ਕੰਟਰੈਕਟ ਕਰਮਚਾਰੀਆਂ ਵਾਲਾ ਇਹ ਕਰ ਲਓ ਜੀ, ਬਾਕੀ ਤੇ ਅਸੀਂ ਸਹਿਮਤ ਨਹੀਂ ਜੀ। 9 ਬਿੱਲ ਲਿਆਂਦੇ ਨੇ ਜੀ ਉਹਨਾਂ ਨੇ। ਪਹਿਲਾ ਬਿੱਲ ਨਿੱਜੀ ਸਕੂਲਾਂ ਦੇ ਫੀਸ ਵਾਲਾ ਕਿ 5% ਤੋਂ ਵੱਧ ਜੇ ਫੀਸ, ਕਿਉਂਕਿ ਇਹਦੇ ਉੱਤੇ ਜਦੋਂ ਆਰਡੀਨੈਂਸ ਲਿਆਏ ਸੀਗੇ ਤਦ ਧਿਰਾਂ ਅਦਾਲਤ ਚ ਲੈ ਗਈਆਂ ਸੀ, ਰੋਕ ਲੱਗ ਗਈ ਸੀ ਫਿਲਹਾਲ। ਹੁਣ ਕਾਨੂੰਨ ਜੇ ਬਹੁਤ ਲੱਗ ਜਾਂਦੀ ਹੈ ਫਿਰ ਅੱਗੇ ਵੱਜੇਗਾ। ਫਿਰ ਇਸੇ ਤਰ੍ਹਾਂ 28,000 ਦੇ ਕਰੀਬ ਕਰਮਚਾਰੀ ਕਹਿੰਦੇ ਜੀ ਹੁਣ ਕੰਟਰੈਕਟ ਰਾਹੀਂ ਸਿੱਧੇ ਹੋ ਜਾਣਗੇ। ਉਹ 65,000 ਦੇ ਕਰੀਬ ਕਰਮਚਾਰੀ ਨੇ ਜਿਹੜੇ ਸਰਕਾਰੀ ਕਹਿੰਦੇ ਕੰਟਰੈਕਟ ਚ ਆ ਜਾਣਗੇ। ਫਿਰ ਉਹ ਮਤਲਬ ਰਹਿਣਾ ਕੰਟਰੈਕਟ ਵਾਲਾ ਹੀ ਫਾਰਮੂਲਾ ਸਹੀ ਹੈ, ਪਰ ਉਹ ਸਰਕਾਰ ਦੀ ਛਤਰੀ ਥੱਲੇ ਆ ਜਾਣਗੇ। ਪਰ ਪੰਜਾਬ GST ਸੋਧ ਬਿੱਲ ਹੈ ਜੀ 2026, ਪੰਚਾਇਤ ਰਾਜ ਸੋਧ ਬਿੱਲ ਹੈ ਜੀ, ਇਹਦੇ ਨਾਲ ਪੰਚਾਇਤੀ ਚੀਜ਼ਾਂ ਚ ਪੰਚਾਇਤ ਸੈਕਟਰੀਆਂ ਦੇ ਕੰਮਕਾਰ ਦੇ ਵਿੱਚ ਉਹਦੇ ਵਿੱਚ ਤਬਦੀਲੀ ਆਉਣੀ ਹੈ ਨਾ। ਇਸ ਤਰ੍ਹਾਂ ਹੀ ਫਿਰ ਪੰਜਾਬ ਕਾਮਨ ਇੰਫਰਾਸਟਰਕਚਰ ਸੋਧ ਬਿੱਲ ਹੈ ਜੀ। ਤੇ ਇਹ 9 ਬਿੱਲ ਨੇ ਜਿਹੜੇ ਯੂਨੀਵਰਸਿਟੀਆਂ, ਡਿਜੀਟਲ ਯੂਨੀਵਰਸਿਟੀਆਂ ਵਾਲਾ ਬਿੱਲ ਨੇ, ਹੈ ਨਾ। ਤੇ ਇਹ ਸਾਰੇ ਬਿੱਲਾਂ ਦੇ ਉੱਤੇ ਚਰਚਾ ਵੀ ਨਹੀਂ ਹੋਈ। ਮਤਲਬ ਸਹੀ ਲੋਕਾਂ ਨੂੰ ਵਿਸਤਾਰ ਨਾਲ, ਲੋਕਾਂ ਤੋਂ ਦੂਰ ਦੀ ਗੱਲ ਛੱਡੋ, ਵਿਧਾਨ ਸਭਾ ਦੇ ਮੈਂਬਰਾਂ ਨੂੰ ਵਿਸਤਾਰ ਨਾਲ ਨਹੀਂ ਪਤਾ ਕਿ ਚ ਕੀ ਹੈ ਸਹੀ। ਸੋ ਅਜਿਹੇ ਫਿਰ ਨੁਕਤੇ ਨਿਗਾਹ ਬਾਅਦ ਚੋਂ ਆਉਂਦੇ ਨੇ ਜਦ ਨੂੰ ਬਹੁਤ ਪਾਣੀ ਲੰਘ ਚੁੱਕਿਆ ਹੁੰਦਾ। ਸੋ ਇਸ ਲਈ ਇਹ ਕੋਈ ਸਿਆਣਪ ਭਰਿਆ, ਸਮਝ ਭਰਿਆ ਸਰਕਾਰ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਚ ਲਿਆ ਗਿਆ ਫੈਸਲਾ ਨਹੀਂ ਹੁੰਦਾ। ਜੇ ਸੱਚਮੁੱਚ ਲੋਕਾਂ ਦੀ ਸਰਕਾਰ ਹੋਵੇ, ਪਿੰਡਾਂ ਚੋਂ ਚੱਲਦੀ ਹੋਵੇ, ਸੱਥਾਂ ਚੋਂ ਚੱਲਦੀ ਹੋਵੇ, ਸ਼ਹਿਰਾਂ ਕਸਬਿਆਂ ਮੁਹੱਲਿਆਂ ਚੋਂ ਚੱਲਦੀ ਹੋਵੇ, ਤਾਂ ਇਹ ਬਿੱਲ ਦਾ ਖਰੜੇ ਦਾ ਜਾਣਕਾਰੀ ਆਮ ਜਨਤਾ ਨੂੰ ਵੀ ਹੋਵੇ ਜੀ। ਬਿਲਕੁਲ। ਪਰ ਇੱਥੇ ਵਿਧਾਇਕਾਂ ਨੂੰ ਵੀ ਨਹੀਂ ਹੁੰਦੀ, ਮੰਤਰੀਆਂ ਨੂੰ ਵੀ ਨਹੀਂ ਹੁੰਦੀ, ਪੇਸ਼ ਕਰਨ ਵਾਲੇ ਨੂੰ ਵੀ ਨਹੀਂ ਹੁੰਦੀ ਕਈ ਵਾਰ ਜੀ। ਸਹੀ, ਉਹਨੂੰ ਵੀ ਫੜਾਇਆ ਜਾਂਦਾ ਕਿ ਇੰਨਾ ਹੀ ਪੇਜ ਪੜ੍ਹਨਾ, ਤੂੰ ਆਹੀ ਕਹਿਣਾ ਬਸ। ਸੋ ਇਹ ਸਥਿਤੀ ਦੇ ਵਿੱਚ ਜਦੋਂ ਹੋਵਾਂਗੇ ਤਾਂ ਸਾਡੇ ਨਾਲ ਕਿੰਨੇ ਧੋਖੇ, ਕਿੰਨੇ ਉਹਲੇ ਹੋ ਜਾਂਦੇ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਅਜੇ ਉਸ ਮਾਮਲੇ ਦਾ ਸੋਧ ਐਕਟ ਵਾਲੇ ਮਾਮਲੇ ਦੇ ਵਿੱਚ ਅਜੇ ਵੀ ਉਲਝੇ, ਇਸ ਪਰ ਨਹੀਂ ਆਇਆ। ਹੁਣ 2 ਮਹੀਨੇ ਦਾ ਵਕਫਾ ਜੱਦਾ ਸਾਹਿਬ ਨੇ ਦਿੱਤਾ ਹੋਇਆ। ਉਹ ਟਕਰਾਲੀ ਸਥਿਤੀ ਬਣੀ ਹੋਈ ਹੈ। ਉਹ ਜਿਹੇ ਇਹ ਚੋਂ 9 ਚੋਂ ਪਤਾ ਨਹੀਂ ਕਿੰਨੇ ਅਜੇ ਟਕਰਾਲੇ ਚ ਪਾਸੇ ਆ ਜਾਣੇ। ਸਾਨੂੰ ਇਹ ਸਮਝਣਾ ਪਊਗਾ, ਲੋਕਾਂ ਨੂੰ ਵੀ ਸਮਝਣਾ ਪਊਗਾ, ਜਿਹੜੀ ਵਿਧਾਨ ਸਭਾ ਉਹ ਸਿਆਸੀ ਧਿਰ ਦੀ ਕੋਈ ਕੋਠੀ ਜਾਂ ਰਿਹਾਇਸ਼ ਨਹੀਂ ਗੀ। ਉਹ ਹਰ ਵਰਗ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ, ਹਰ ਥਾਂ ਤੋਂ, ਪੰਜਾਬ ਦੇ ਹਰ ਵਰਗ ਤੋਂ, ਹਰ ਥਾਂ ਤੋਂ, ਹਰ ਮਜ਼ਹਬ ਤੋਂ, ਹਰ ਭਾਈਚਾਰੇ ਤੋਂ, ਹਰ ਥਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਬੰਦਾ ਉੱਥੇ ਮੌਜੂਦ ਹੈ। ਸੋ ਇਹ ਸਦਨ ਦੀ ਡੈਫੀਨੇਸ਼ਨ ਹੀ ਇਸ ਤਰੀਕੇ ਨਾਲ ਵਿਗਾੜੀ ਜਾ ਰਹੀ ਹੈ ਵੀ ਇਸ ਤਾਂ ਜੋ ਕਰਾਂਗੇ, ਜੋ ਲਿਆਵਾਂਗੇ ਬਸ ਉਹ ਪਾਸ ਹੀ ਹੈ। ਬਹੁਮਤ ਦਾ ਮਤਲਬ ਚੀਜ਼ਾਂ ਨੂੰ ਪਾਸ ਕਰਨਾ ਜਾਂ ਧੱਕੇ ਨਾਲ ਚਲਾਉਣਾ ਨਹੀਂ ਹੁੰਦਾ ਜੀ। ਅਗਲੀ ਗੱਲ ਦੇ ਵੱਲ ਵਧੀਏ। ਅਕਾਲੀ ਦਲ ਭਾਜਪਾ ਗੱਠਜੋੜ ਦੀਆਂ ਲੰਘੇ ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ। ਸੋਸ਼ਲ ਮੀਡੀਆ ਤੇ ਉਸ ਨੂੰ ਦੇਖਿਆ ਵੀ ਜਾ ਰਿਹਾ ਕਿਵੇਂ ਧਰਾਤਲ ਦੇ ਉੱਤੇ ਇਹ ਖਰਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕਸੌਟੀਆਂ ਦੇ ਉੱਤੇ ਪਰਖਿਆ ਜਾ ਰਿਹਾ। ਪਰ ਇਸੇ ਦਰਮਿਆਨ ਖਬਰ ਇਹ ਕਹਿ ਰਹੀ ਹੈ ਕਿ ਸੈਣੀ ਤੇ ਸੁਖਬੀਰ, ਕਿਉਂਕਿ ਤੁਸੀਂ ਦੱਸਿਆ ਸੀਗਾ ਕਿ ਜਿਹੜੇ ਨੈਬ ਸਿੰਘ ਸੈਣੀ ਨੇ ਸੂਤਰਧਾਰ ਬਣੇ ਨੇ, ਅਜੇ ਉਹ ਗੱਠਜੋੜ ਦੀ ਹਾਮੀ ਨਹੀਂ ਭਰ ਰਹੇ ਜੀ। ਪ੍ਰਵੀਨ ਜੀ, ਕੇਂਦਰ ਕੈਬਨਿਟ ਦੇ ਵਿੱਚ ਨਾ ਫੇਰ ਬਦਲ ਹੋਣੇ ਆ, ਉਹ ਤਾਂ ਹੈ ਜੀ। ਪਰ ਆਪਾਂ ਇੱਕ ਦਿਨ ਗੱਲ ਵੀ ਕੀਤੀ ਸੀ ਕਿ ਕੀ ਬੀਬੀ ਹਰਸਿਮਰਤ ਕੌਰ ਦੀ ਕੈਬਨਿਟ 'ਚ ਵਾਪਸੀ ਹੋਊਗੀ। ਕਿ ਉਸ ਗੱਲ ਦੇ ਸੰਕੇਤ ਨਹੀਂ ਗਏ ਕਿ ਸੁਖਬੀਰ ਬਾਦਲ ਦੀ ਮਿਲਣੀ ਤੋਂ ਬਾਅਦ ਜੀ ਇਹਨਾਂ ਨੇ ਉੱਥੇ ਸਮਰਥਨ ਕਰਤਾ ਜੀ। ਉਹ ਡੀਲਿਮਿਟੇਸ਼ਨ ਵਾਲੇ ਮਾਮਲੇ 'ਚ ਇੱਕ ਤਰੀਕੇ ਨਾਲ ਜੋ ਬਿੱਲ ਆਉਂਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵੋਟ ਉੱਧਰ ਹੋਊਗੀ। ਅੱਛਾ ਜੀ, ਮਹਿਲਾ ਦੇ ਰਾਖਵਾਂਕਰਨ, ਮਹਿਲਾ ਦਾ ਰਾਖਵਾਂਕਰਨ ਬਿੱਲ ਤਾਂ ਪਾਸ ਹੈ। ਮਸਲਾ ਤਾਂ ਇਹ ਹੈ ਕਿ 543 ਤੇ ਲਾਗੂ ਕਰਨਾ ਕਿ 850 ਤੇ ਲਾਗੂ ਕਰਨਾ, ਪੇਜ ਤਾਂ ਉੱਥੇ ਫਸਿਆ। ਜੇ ਮਨਸ਼ਾ ਲਾਗੂ ਕਰਨੀ ਹੋਵੇ ਤਾਂ 543 ਤੇ ਲਾਗੂ ਕਰ ਦੋ, ਜਦੋਂ 850 ਹੋ ਜੂ ਤੇ ਆਪਣੇ ਆਪੇ ਲਾਗੂ ਹੋ ਜੂ ਆਟੋਮੈਟਿਕਲੀ ਜੀ। ਇਹ ਇਸ ਕਹਿੰਦੇ ਨਹੀਂ ਜੀ ਅਸੀਂ ਉਹਦੇ ਨਾਲ ਤੇ ਸਮਰਥਨ ਕੀਤਾ। ਕੀ ਇਹ ਗੱਲ ਉਧਰ ਨੂੰ ਪੜਾ ਵੱਧ ਰਹੀ ਹੈ ਕਿ ਪਹਿਲਾਂ ਸਮਰਥਨ ਕਰਤਾ, ਫਿਰ ਕੱਲ ਨੂੰ ਭਾਈਵਾਲੀ ਚ ਆ ਜਾਣਗੇ, ਐਨਡੀਏ ਦਾ ਹਿੱਸਾ, ਫਿਰ ਉਸ ਤੋਂ ਬਾਅਦ ਕੈਬਨਿਟ ਦਾ ਵਿਸਤਾਰ। ਕਿਉਂਕਿ ਪਤਾ ਲੱਗਾ ਨਿਰਮਲਾ ਸੀਤਾਰਮਨ ਦਾ ਵਿਭਾਗ ਦੇ ਵਿੱਚ ਵੀ ਹਲਚਲ ਹੈਗੀ ਹੈ ਕਿ ਉਹਨੂੰ ਵੀ ਹਟਾ ਕੇ ਕਿਸੇ ਹੋਰ ਨੂੰ ਲੈਂਦਾ ਜਾ ਰਿਹਾ। ਤੇ 1-2 ਮੰਤਰੀ ਬਾਹਰ ਹੋ ਗਏ ਨੇ, ਪੰਜਾਬ ਦੀਆਂ ਚੋਣਾਂ ਨੇ, ਚਰਚੇ ਚੱਲੀ ਜਾਂਦੇ ਨੇ ਕਿ ਜੀ ਮਤਲਬ ਕਿਸੇ ਨਾ ਕਿਸੇ ਨੂੰ ਸੁਤਰਨ ਚੁੱਗ ਨੂੰ ਨੰਬਰ ਮਿਲੂਗਾ ਕਿ ਉਹਨੂੰ ਮਿਲੂਗਾ, ਰਾਘਵ ਚੱਡੇ ਨੂੰ ਮਿਲੂਗਾ। ਪਰ ਜੇ ਉਸ ਲਾਈਨ ਦੇ ਵਿੱਚ ਬੀਬੀ ਹਰਸਿਮਰਤ ਵੀ ਸ਼ਾਮਲ ਹੋਈ ਤਾਂ ਫਿਰ ਕਿੱਧਰੋਂ ਵੀ ਮਿਲ ਸਕਦਾ। ਸਹੀ ਹੈ। ਉਹ ਦੁਬਾਰਾ ਇਹ ਤਾਂ ਪੁਰਾਣੀ, ਪਰ ਨਾਇਬ ਸਿੰਘ ਸੈਣੀ ਦੇ ਘਰੋਂ ਬੈਠਕ ਹੋ ਕੇ ਮੋਦੀ ਦੇ ਘਰ ਤੱਕ ਜਾਂਦੀ ਹੈ ਜਾਂ ਮੋਦੀ ਦੇ ਨਾਲ ਮੁਲਾਕਾਤ ਤੱਕ ਜਾਂਦੀ ਹੈ। ਬਿਲਕੁਲ।
ਤੇ ਹੁਣ ਨਾਇਬ ਸਿੰਘ ਸੈਣੀ ਮੀਡੀਆ ਸਾਹਮਣੇ ਆਇਆ ਤੇ ਮੀਡੀਆ ਨੇ ਪੁੱਛ ਲਿਆ ਸਵਾਲ ਜੀ ਕਿ ਅਕਾਲੀ ਭਾਜਪਾ ਗੱਠਜੋੜ, ਉਹ ਕਹਿੰਦੇ ਵੀ ਭਾਜਪਾ ਦਾ ਗੱਠਜੋੜ ਤਾਂ ਪੰਜਾਬ ਦੇ ਨਾਲ ਹੈ ਤੇ ਅਕਾਲੀ ਭਾਜਪਾ ਗੱਠਜੋੜ ਦੀ ਅਜੇ ਮੈਨੂੰ ਤਾਂ ਕੋਈ ਸੰਭਾਵਨਾ ਨਹੀਂ, ਇਸ ਤਾਂ ਤਿਆਰੀ ਕਰ ਰਹੇ 117 ਤੇ। ਕੀ ਇਹ ਪੈਰਲਰ ਵੋਟਰਾਂ ਨੂੰ, ਆਪਣੇ ਸਮਰਥਕਾਂ ਨੂੰ, ਆਪਣੀ ਲੀਡਰਸ਼ਿਪ ਨੂੰ ਇਸ ਤਰੀਕੇ ਨਾਲ ਹੌਸਲੇ ਜਿਹੇ ਚ ਰੱਖਣ ਦੀ ਕਵਾਇਦ ਹੈ ਕਿ ਕੋਈ ਨਾ ਜੀ ਉੱਪਰ ਫੈਸਲਾ ਹੋ ਗਿਆ ਤਾਂ ਹੋ ਗਿਆ ਜੀ, ਮੇਰੇ ਪੱਧਰ ਤੇ ਕੁਝ ਨਹੀਂ ਜੀ, ਇਹ ਕਵਾਇਦ ਹੈ? ਕਿਉਂਕਿ ਇੱਕੋ ਤਰ੍ਹਾਂ ਦੀ ਬੋਲੀ ਸੁਖਬੀਰ ਬਾਦਲ ਕਹਿੰਦੇ ਵੀ ਕਿ ਜੀ ਇਹ ਤਾਂ ਮੁਲਾਕਾਤ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੀ। ਕਮਾਲ ਆ ਵੀ ਪੰਜਾਬ ਦੇ ਮਸਲਿਆਂ ਨੂੰ ਮੋਦੀ ਜੀ ਸੁਖਬੀਰ ਹੀ ਸਮਝ ਸਕਦੇ ਆ। ਸਹੀ ਹੈ। ਜੇ ਪ੍ਰਧਾਨ ਮੰਤਰੀ ਨੇ ਸਮਝਣਾ ਤਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਵਿਭਾਗ ਦੇ ਮੰਤਰੀ ਨੂੰ ਬੁਲਾ ਕੇ ਸਮਝ ਸਕਦੇ ਆ ਜੀ। ਸਹੀ। ਜੇ ਬਤੌਰ ਪਾਰਟੀ ਲੀਡਰ ਸਮਝਣਾ ਤਾਂ ਸੁਨੀਲ ਜਾਖੜ ਤੋਂ ਲੈ ਕੇ ਪੁਰਾਣੇ ਸਾਰੇ ਇਹਨਾਂ ਦੇ ਜਿੰਨੇ ਅਸ਼ਵਨੀ ਸ਼ਰਮਾ ਤੋਂ ਲੈ ਕੇ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਤਰਨ ਚੁੱਗ ਤੇ ਇਹਨਾਂ ਸਾਰਿਆਂ ਨੂੰ ਸਮਝ ਸਕਦੇ। ਜੇ ਗੁਪਤ ਤੌਰ ਤੇ ਪਾਰਟੀ ਲੀਡਰ ਦੇ ਤੌਰ ਤੇ ਸਮਝਣਾ ਤਾਂ ਉਹਨਾਂ ਕੋਲ ਸਾਰਾ ਲੀਡਰਸ਼ਿਪ ਹੈਗੀ ਆ, ਜਿਹੜੀ ਚਾਹੇ ਕਿਸੇ ਪਾਸਿਓਂ ਆਈ, ਚਾਹੇ ਮਨਪ੍ਰੀਤ ਬਾਦਲ ਵਰਗਾ ਆ ਗਿਆ ਇੱਧਰੋਂ, ਚਾਹੇ ਕੇਵਲ ਢਿੱਲੋਂ ਹੁਣ ਉਧਰੋਂ ਆ ਗਏ, ਚਾਹੇ ਸੁਨੀਲ ਜਾਖੜ ਆ ਗਿਆ, ਚਾਹੇ ਕੋਈ ਆ ਗਿਆ, ਚਾਹੇ ਹੁਣ ਰਾਘਵ ਚੱਡਾ ਐਂਡ ਪਾਰਟੀ ਆ ਗਈ, ਇਹਨਾਂ ਸਾਰੇ ਤੋਂ ਕਿਹਨੂੰ ਮਰਜ਼ੀ ਪੁੱਛ ਕੇ ਸਮਝ ਲਓ ਪੰਜਾਬ ਦੀ। ਸਹੀ ਹੈ ਜੀ। ਇਕੱਲੇ ਸੁਖਬੀਰ ਕੋਲ ਹੀ ਸਮਝ ਆਊਗਾ। ਸੁਖਬੀਰ ਨੂੰ ਬੁਲਾਉਣਾ, ਸੁਖਬੀਰ ਨਾਲ ਮੁਲਾਕਾਤ ਕਰਨਾ, ਇਹ ਗੱਲਾਂ ਸਪਸ਼ਟ ਸੰਕੇਤ ਕਰਦੀਆਂ ਨੇ ਕਿ ਥੱਲੇ ਬਹੁਤ ਕੁਝ ਤੈਅ ਹੋ ਗਿਆ। ਉਸ ਤੋਂ ਬਾਅਦ ਆਖਰੀ ਪੇਪਰ ਤੇ ਦਸਤਖਤ, ਜਿਵੇਂ ਸਮਝੌਤੇ ਤੇ ਦਸਤਖਤ ਕਰਨ ਲਈ ਸਾਹਮਣੇ ਆ ਜਾਂਦਾ ਨਾ, ਉਹ ਪ੍ਰਕਿਰਿਆ। ਹਾਂ, ਉਹਦੇ ਵਿੱਚ ਕਿਸੇ ਖਾਸ ਗੱਲ ਨੂੰ ਲੈ ਕੇ, ਸੀਟਾਂ ਨੂੰ ਲੈ ਕੇ ਪੇਚ ਜੇ ਫਸਿਆ ਹੋਵੇ ਕਿ ਬੜੇ ਭਾਈ ਛੋਟੇ ਭਾਈ ਦਾ ਰੋਲ, ਬਰਾਬਰ ਦਾ ਰੋਲ, ਘੱਟ ਵੱਧ ਦਾ ਰੋਲ, ਖਾਸ ਕਰਕੇ ਫਿਰ ਕਿਉਂਕਿ ਜਦੋਂ ਇਹ ਦੋ ਧਿਰਾਂ ਉਹ ਨੇ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਪੰਜਾਬ 'ਚ। ਜੀ ਜੀ। ਸੋ ਇਹ ਤਾਂ ਮੰਨ ਕੇ ਚੱਲਦਾ ਨਾ ਅਗਲਾ ਕਿ ਜੇ ਆਪਾਂ ਇਕੱਠੇ ਹੋ ਕੇ ਆਪਣੀ ਤਾਂ ਸਰਕਾਰ ਬਣ ਜਾਣੀ ਹੈ, ਤੇ ਫਿਰ ਹੋ ਸਕਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਾਰੇ ਵੀ ਗੱਲ ਹੋ ਰਹੀ ਹੋਵੇ। ਸਹੀ ਹੈ। ਇਹ ਵੀ ਹੋ ਸਕਦਾ ਕਿ ਅਗਲੇ ਕਹਿ ਰਹੇ ਹੋਣ ਕਿ ਸੀਟਾਂ ਚਾਹੇ 10 ਵੱਧ ਅਕਾਲੀ ਦਲ ਵਾਲੇ ਲੈ ਜਾਓ, ਮੁੱਖ ਮੰਤਰੀ ਪਰ ਸਾਡਾ ਬਣਾਵਾਂਗੇ ਇਸ ਵਾਰ। ਫਿਰ ਇਹ ਸਾਰੀਆਂ ਗੱਲਾਂ ਸੁਖਬੀਰ ਤੁਰੰਤ ਥਾਮੀ ਭਰਨ ਪਿਛੇ ਹੈਗੇ ਨੇ ਜੀ। ਜਾਂ ਸੀਟਾਂ ਕਿੰਨੀਆਂ ਘਟਣੀਆਂ ਵਧਣੀਆਂ, ਸੋ ਹੋ ਸਕਦਾ ਇਹ ਜੀ। ਬੇਸ਼ੱਕ ਇਹ ਗੱਲ ਵੀ ਥੱਲਿਓਂ ਤੈਅ ਹੋ ਕੇ ਹੀ ਮੋਦੀ ਤੱਕ ਜਾਊਗੀ, ਮੋਦੀ ਨੇ ਜਾ ਕੇ ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਮਾੜੀ ਮਾੜੀ ਗੱਲ ਤੇ। ਪਰ ਇਹ ਹੋ ਸਕਦਾ ਮੋਦੀ ਨੇ ਕਿਹਾ ਹੋਵੇ ਕਿ ਸੁਖਬੀਰ ਜੀ ਅਬ ਛੋੜੋ, ਬਸ ਜੋ ਕਹਿ ਦਿਆ ਨੀਚੇ ਉਹਨਾਂ ਨੇ ਸੈਣੀ ਜੀ ਨੇ ਉਹ ਕਰੋ। ਬਿਲਕੁਲ। ਸੋ ਇਸ ਲਈ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਇੱਕ ਅੱਧੀ ਬੈਠਕ ਜਿਹੀ ਸਾਹਮਣੇ ਆਊਗੀ, ਜਿਸ ਤੋਂ ਬਾਅਦ ਇਹ ਐਲਾਨ ਹੁੰਦਾ ਸਾਹਮਣੇ ਆਊਗਾ, ਜਾਂ ਫਿਰ ਅੱਜ ਤੋਂ ਬਾਅਦ ਚੈਪਟਰ ਬੰਦ ਹੋ ਜਾਊਗਾ। ਠੀਕ ਹੈ। ਸੋ ਇਹ ਸਿਖਰ ਸੀਗਾ ਮਤਲਬ ਮੋਦੀ ਨਾਲ ਮੁਲਾਕਾਤ ਦਾ। ਸੋ ਫਿਲਹਾਲ ਸੈਣੀ ਵਾਲੇ ਪਾਸਿਓਂ ਵੀ ਤੇ ਸੁਖਬੀਰ ਵਾਲੇ ਪਾਸਿਓਂ ਵੀ ਇਹ ਇਨਕਾਰ ਕੀਤਾ ਜਾ ਰਿਹਾ ਕਿ ਗੱਠਜੋੜ ਲਈ ਨਹੀਂ ਜੀ, ਅਸੀਂ ਤਾਂ ਪੰਜਾਬ ਦੇ ਮਸਲਿਆਂ ਲਈ ਮਿਲੇ ਸੀ। ਸੈਣੀ ਸਾਹਿਬ ਕਹਿੰਦੇ ਜੀ ਕੋਈ ਵੀ ਮਿਲ ਸਕਦਾ। ਅੱਛਾ, ਜੇ ਕੋਈ ਵੀ ਮਿਲ ਸਕਦਾ ਹੁੰਦਾ ਫਿਰ ਤਾਂ ਵਿਦਿਆਰਥੀ ਮਿਲ ਲੈਂਦੇ ਵਿਚਾਰੇ ਜਿਹੜੇ ਧਰਨੇ ਕਾਹਨੂੰ ਲਾਉਣੇ ਪੈਂਦੇ ਉਹਨਾਂ ਨੂੰ। ਬਿਲਕੁਲ। ਤਾਂ ਕਿਸਾਨ ਮਿਲ ਲੈਂਦੇ ਜਿਹੜੇ ਦਿੱਲੀ ਬੈਠੇ ਸੀ, ਫਿਰ ਧਰਨੇ ਕਾਹਨੂੰ ਲਾਉਣੇ ਪੈਂਦੇ ਉਹਨਾਂ ਨੂੰ। ਸਹੀ ਹੈ, ਬਿਲਕੁਲ ਜੀ। ਨਾਲੇ ਇਹ ਵੀ ਹੈ ਨਾ ਸ਼ਰਮਾ ਜੀ, ਦੇਖਿਆ ਜਾਵੇ ਤਾਂ ਬਾਰਗੇਨਿੰਗ ਟੇਬਲ ਦੇ ਉੱਤੇ ਪਹਿਲਾਂ ਨਾਲੋਂ ਅਕਾਲੀ ਦਲ ਦੀ ਸਥਿਤੀ ਕੁਝ ਹੋਰ ਹੈ ਤੇ ਭਾਜਪਾ ਦੀ ਸਥਿਤੀ ਕੁਝ ਹੋਰ ਹੈ। ਬੇਸ਼ੱਕ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਕੋਈ ਸੁਖਾਵੇਂ ਨਹੀਂ ਲੱਗਣੇ, ਪਰ ਫਿਰ ਵੀ ਉਹਨਾਂ ਨੂੰ ਪੋਲੀਟੀਕਲ ਬਾਰਗੇਨਿੰਗ ਕਰਨੀ ਆਉਂਦੀ ਹੈ। ਉਹਨਾਂ ਨੂੰ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਜਿਹੜਾ ਦੂਜਾ ਬੰਦਾ ਉਹਦੇ ਤੋਂ ਗੱਲ ਮਨਵਾਈ ਜਾ ਸਕਦੀ ਹੈ। ਅਗਲੀ ਗੱਲ ਕਰੀਏ ਬਹਿਬਲ ਕਲਾਂ ਕੋਟਕਪੂਰਾ ਕੇਸ ਦੀ, ਇਹਨਾਂ ਦੀ ਸਟੇਟਸ ਰਿਪੋਰਟ ਜਿਹੜੀ ਉਹ ਦਾਖਲ ਹੋਈ ਹੈ ਜੀ। ਪ੍ਰਵੀਨ ਜੀ, ਜਿਹੜੀ ਇਹ ਖਬਰ ਹੈ ਜਾਂ ਇਸ ਤਰ੍ਹਾਂ ਨਾਲ ਸੰਬੰਧਿਤ ਖਬਰਾਂ ਨੇ ਜੀ, ਚਾਹੇ ਉਹ ਡੇਰਾ ਸਿਰਸਾ ਮੁਖੀ ਦੀ ਪੈਰੋਲ ਦਾ ਮਾਮਲਾ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਹੋਣ, ਚਾਹੇ ਪਾਣੀਆਂ, ਭਾਸ਼ਾਵਾਂ, ਖੇਤਾਂ, ਚੰਡੀਗੜ੍ਹ, ਨਸ਼ੇ, ਇਹਨਾਂ ਦੇ ਮਾਮਲੇ ਦੀਆਂ ਖਬਰਾਂ ਹੋਣ, ਸਾਨੂੰ ਉਹੀ ਗੱਲਾਂ ਦਿਖਾਉਂਦਿਆਂ ਸ਼ਰਮ ਆਉਣ ਲੱਗ ਜਾਂਦੀ ਆ ਜੀ। ਸਾਲਾਂ ਬੱਧੀ ਉਸੇ ਹੀ ਸਥਿਤੀ ਤੇ ਖੜ ਕੇ ਗੱਲ ਕਰਨੀ ਅਜੀਬ ਲੱਗਦੀ ਆ। ਪਰ ਮੈਂ ਧੰਨ ਸਮਝਦਾ ਇਸ ਲੀਡਰਸ਼ਿਪ ਨੂੰ, ਇਹਨਾਂ ਸਿਆਸਤਦਾਨਾਂ ਨੂੰ, ਇਹਨਾਂ ਅਫਸਰਸ਼ਾਹੀਆਂ ਨੂੰ, ਜਿਨ੍ਹਾਂ ਨੂੰ ਰੱਤਾ ਵੀ ਸ਼ਰਮ ਨਹੀਂ ਆਉਂਦੀ, ਨਾ ਲੋਕ ਕਚਹਿਰੀ 'ਚ ਖੜਦੇ ਆ, ਨਾ ਮੀਡੀਆ ਸਾਹਮਣੇ ਬੋਲਦੇ ਆ, ਨਾ ਅਦਾਲਤਾਂ 'ਚ ਖੜਦੇ ਆ ਜੀ। ਸਹੀ ਹੈ। ਮਤਲਬ 2015 ਦਾ ਮਾਮਲਾ, ਬਹਿਬਲ ਕਲਾਂ ਬਰਗਾੜੀ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ, ਉਸ ਘਟਨਾ ਤੋਂ ਸ਼ੁਰੂ ਹੁੰਦਾ ਹੈ ਜਦੋਂ ਮਤਲਬ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਹੋਣਾ, ਲਾਪਤਾ ਹੋਣਾ, ਫਿਰ ਖੰਡਿਤ ਕਰਨਾ, ਫਿਰ ਉਹਨਾਂ ਦੇ ਅੰਗਾਂ ਨੂੰ ਖਿਲਾਰਨਾ, ਪੱਤਰੇ ਖਿਲਾਰ ਦੇਣਾ, ਤੇ ਉਸ ਤੋਂ ਬਾਅਦ ਫਿਰ ਰੋਸ ਸ਼ੁਰੂ ਹੋਣਾ, ਫਿਰ ਇੱਕ ਕੋਟਕਪੂਰਾ ਗੋਲੀਕਾਂਡ ਵਾਪਰਨਾ, ਉਹ 'ਚ ਜ਼ਖਮੀ ਹੋ ਜਾਣਾ, ਫਿਰ ਬਰਗਾੜੀ ਗੋਲੀਕਾਂਡ ਮਤਲਬ ਬਹਿਬਲ ਕਲਾਂ ਗੋਲੀਕਾਂਡ ਵਾਪਰਨਾ, ਜਿੱਥੇ ਫਿਰ ਉਹ ਸ਼ਹੀਦ ਹੋ ਜਾਣਾ, ਤੇ ਉਸ ਤੋਂ ਬਾਅਦ ਅਣਪਛਾਤੀ ਪੁਲਿਸ। ਇਹ ਲੰਬਾ ਵਰਤਾਰਾ 2015 ਤੋਂ ਲੈ ਕੇ ਆਪਾਂ 26 'ਚ ਗੱਲ ਕਰ ਰਹੇ ਹਾਂ।
ਸਹੀ ਹੈ ਜੀ। 10 ਸਾਲ ਤੋਂ ਉੱਪਰ ਦਾ ਵਕਤ ਬੀਤ ਚੁੱਕਿਆ ਤੇ ਅਸੀਂ ਖਬਰ ਕੀ ਕਰ ਰਹੇ ਹਾਂ ਜੀ ਕਿ ਪੁਲਿਸ ਨੇ ਸਟੇਟਸ ਰਿਪੋਰਟ ਦਾਖਲ ਕੀਤੀ ਹੈ, ਸੀਲਬੰਦ ਸਟੇਟਸ ਰਿਪੋਰਟ ਦਾਖਲ ਕੀਤੀ ਹੈ। ਦਰਜਨਾਂ ਸਿੱਟਮ, ਦਰਜਨਾਂ ਕਮਿਸ਼ਨ, ਉਹਨਾਂ ਸਾਰਿਆਂ ਦੇ ਬਾਰ-ਬਾਰ ਉਹੀ ਪ੍ਰਕਿਰਿਆ ਆ ਨਵੀਂ ਬਣਾ ਲਈ। ਹੁਣ ਸੁਖਵੀਰ ਕਟਹਿਰੇ ਚ ਨੇ, ਸੁਖਵੀਰ ਤਾਂ ਪਹਿਲੇ ਚ ਵੀ ਨੇ ਵੀ। ਸਹੀ ਹੈ ਜੀ। ਤਾਂ ਪਹਿਲੀ ਜਸਮੇਰ ਸੈਣੀ ਦਾ ਨਾਂ ਪਹਿਲਾਂ ਵੀ ਬੋਲਦਾ, ਉਮਰਾ ਨੰਗਲ ਦਾ ਨਾਂ ਬੋਲਦਾ। ਤੁਸੀਂ ਕੀਤਾ ਕੀ ਹੈ ਤਾਂ ਦੱਸੋ, ਹੋਇਆ ਕਿੱਥੇ ਆ ਗੱਲ ਖੜੀ? ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਵੀ ਜਿਹੜੀ ਦਮ ਭਰ ਕੇ ਆਈ ਸੀ, ਇਹਦੇ ਰਾਜ ਦੇ ਵਿੱਚ ਸਟੇਟਸ ਰਿਪੋਰਟ ਲਈ ਚੰਡੀਗੜ੍ਹ ਆਉਣਾ ਪਿਆ ਪੰਜਾਬ ਪੁਲਿਸ ਨੂੰ। ਜੀ ਮਤਲਬ ਕੇਸ ਚੰਡੀਗੜ੍ਹ ਤਬਦੀਲ ਹੋ ਚੁੱਕੇ ਨੇ ਤੇ ਜਿਹੜੇ ਤੁਸੀਂ ਕੇਸਾਂ ਦੀ ਪੈਰਵੀ ਪੰਜਾਬ 'ਚ ਨਹੀਂ ਕਰ ਪਾਏ ਤੇ ਤੁਸੀਂ ਇਨਸਾਫ ਦੀ ਪੈਰਵੀ ਕਿੱਥੋਂ ਕਰੋਗੇ? ਠੀਕ ਹੈ ਜੀ। ਹੁਣ ਇਹ ਕਾਗਜ਼ੀ ਕਾਰਵਾਈ ਹੈ ਕਿ ਪੰਜਾਬ ਪੁਲਿਸ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਦੇ ਕੇਸਾਂ ਦੀ ਸਟੇਟਸ ਰਿਪੋਰਟ ਸੀਲਬੰਦ ਲਿਫਾਫੇ 'ਚ ਚੰਡੀਗੜ੍ਹ ਅਦਾਲਤ 'ਚ ਜਮ੍ਹਾਂ ਕਰਾਤੀ ਹੈ। ਕਹਿੰਦੇ ਜੀ ਕਿ ਬੇਅਦਬੀ ਨਾਲ ਸੰਬੰਧਿਤ ਕੇਸਾਂ ਦਾ ਮਾਮਲਾ ਹੁਣ ਪੰਜਾਬ ਹਾਈ ਕੋਰਟ 'ਚ ਚੱਲਦਾ ਜੀ। ਸੋ ਇਸ ਲਈ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੀ ਸੈਸ਼ਨ ਅਦਾਲਤ 'ਚ ਤਬਦੀਲ ਕੀਤਾ ਗਿਆ ਸੀ। ਪੰਜਾਬ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀ, ਇਸ ਲਈ ਚੰਡੀਗੜ੍ਹ ਦੀ ਸੈਸ਼ਨ ਅਦਾਲਤ 'ਚ ਆ ਗਏ ਮਾਮਲੇ ਤੇ ਉੱਥੇ ਹੁਣ ਪੰਜਾਬ ਪੁਲਿਸ ਤੋਂ ਉਹਨਾਂ ਦੀ ਤਾਜ਼ਾ ਅਪਡੇਟ, ਮਤਲਬ ਪਿਛਲੀ ਸਾਰੀਆਂ ਰਿਪੋਰਟਾਂ ਤੋਂ ਬਾਅਦ ਹੁਣ ਦੀ ਸਥਿਤੀ ਕੀ ਹੈ, ਉਹਦੇ ਆਧਾਰ ਤੇ ਰਿਪੋਰਟ ਮੰਗੀ ਸੀ। ਉਹ ਫਿਲਹਾਲ ਦੀ ਰਿਪੋਰਟ ਇਹਨਾਂ ਨੇ ਸੀਲਬੰਦ ਕਰਕੇ ਲਿਫਾਫੇ 'ਚ ਦਿੱਤੀ ਹੈ। ਸੋ ਜੇ ਇਹਦੇ ਵਿੱਚ ਗੱਲ ਕਰੂੰ ਗੋਲੀकांड ਦੇ ਨਾਲ ਸੰਬੰਧਿਤ ਮਾਮਲਿਆਂ 'ਚ ਡੀਜੀਪੀ ਸਮੇਤ ਸੈਣੀ ਉਸ ਸਮੇਂ ਦੇ, ਉਸ ਹਵਾਲੇ ਨਾਲ ਪਰਮਰਾਜ ਸਿੰਘ ਉਮਰਾ ਨੰਗਲ, ਚਰਨਜੀਤ ਸ਼ਰਮਾ, ਅਮਰ ਸਿੰਘ ਚਾਲ, ਸੁਖਵਿੰਦਰ ਸਿੰਘ ਮਾਨ ਸਮੇਤ ਕਈ ਪੁਲਿਸ ਅਧਿਕਾਰੀ ਮਤਲਬ ਕਿ ਦੋਸ਼ੀਆਂ ਵਜੋਂ ਨਾਮਜ਼ਦ ਨੇ। ਠੀਕ ਹੈ। ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਨਾਮ ਵੀ ਕੋਟਕਪੂਰਾ ਗੋਲੀकांड ਦੇ ਵਿੱਚ ਮੁਲਜ਼ਮਾਂ 'ਚ ਨਾਮਜ਼ਦ ਹੈ। ਬਿਲਕੁਲ ਜੀ। ਸੋ ਫਿਰ ਇਹ ਪ੍ਰਕਿਰਿਆ ਦੇ ਤਹਿਤ ਤੁਸੀਂ ਰਾਜਨੀਤਿਕ ਤੌਰ ਤੇ ਵੀ ਉਹਨਾਂ ਨੂੰ ਕਿਵੇਂ ਘੇਰ ਪਾਏ ਤੇ ਤੁਸੀਂ ਅਦਾਲਤੀ ਪ੍ਰਕਿਰਿਆ ਤਹਿਤ ਵੀ ਕਿੱਥੇ ਉਹਨਾਂ ਨੂੰ ਕਟਹਿਰੇ 'ਚ ਕਿਵੇਂ ਖੜਾ ਕਰ ਪਾਏ? ਇਸ ਸਵਾਲ ਦਾ ਸਰਕਾਰ, ਮੌਜੂਦਾ ਸਰਕਾਰ ਤੇ ਵੀ ਖੜਾ, ਪਿਛਲੀਆਂ ਸਰਕਾਰਾਂ ਜੋ ਕੀਤਾ ਉਹ ਆਪਾਂ ਸਾਰੇ ਜਾਣਦੇ ਆ। ਸੋ ਇਸ ਲਈ ਸਾਨੂੰ ਇਹਦੇ ਉੱਤੇ ਗੱਲ ਕਰਦੇ ਆ ਲੱਗਣਾ ਚਾਹੀਦਾ ਕਿ ਅਜੀਬ ਹੈ 11 ਸਾਲਾਂ ਬਾਅਦ ਵੀ ਅਸੀਂ ਉਹੀ ਜਿਹੀਆਂ ਗੱਲਾਂ ਕਰ ਰਹੇ ਹਾਂ ਤੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਜੀ ਬਿਲਕੁਲ। ਅਗਲੀ ਗੱਲ ਕਰੀਏ ਝਾਰਖੰਡ ਦੇ ਵਿਦਿਆਰਥੀ ਅੰਦੋਲਨ ਦੀ। ਇਸ ਅੰਦੋਲਨ ਤੇ ਵੀ ਦੇਸ਼ ਭਰ ਦੀਆਂ ਨਜ਼ਰਾਂ, ਕਿਉਂਕਿ ਇੱਕ ਵਿਦਿਆਰਥੀ ਅੰਦੋਲਨ ਨੀਟ ਦੇ ਮਾਮਲੇ ਦੇ ਵਿੱਚ ਹੋਇਆ ਤੇ ਉਸ ਮਾਮਲੇ ਦੇ ਵਿੱਚ ਸਰਕਾਰ ਨੂੰ ਝੁਕਾ ਕੇ ਹਟਿਆ ਵਿਦਿਆਰਥੀ। ਦੇਖੋ, ਝਾਰਖੰਡ ਦੇ ਅੰਦੋਲਨ ਨੇ ਧਿਆਨ ਖਿੱਚਿਆ ਵੱਡੀ ਗਿਣਤੀ 'ਚ ਜੀ। ਵਿਦਿਆਰਥੀ ਵੱਡੇ ਪੱਧਰ ਤੇ ਇਕਜੁੱਟ ਹੋਏ ਨੇ ਔਰ ਮੈਨੂੰ ਲੱਗਦਾ ਇਹ 26 ਸਾਲਾਂ 'ਚ ਝਾਰਖੰਡ ਦੇ ਇਤਿਹਾਸ 'ਚ ਪਹਿਲੀ ਵਾਰ, ਕਿਉਂਕਿ ਸਨ 2000 ਦੇ ਵਿੱਚ ਝਾਰਖੰਡ ਹੋਂਦ 'ਚ ਆਇਆ ਜੀ। 25-26 ਸਾਲ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਇੰਨੀ ਵੱਡੀ ਗਿਣਤੀ 'ਚ ਇਸ ਇਕਜੁੱਟਤਾ ਨਾਲ ਵਿਦਿਆਰਥੀ ਸਾਹਮਣੇ, ਔਰ 1 ਨਹੀਂ 2 ਨਹੀਂ 5 ਨਹੀਂ 10 ਨਹੀਂ 13 ਪ੍ਰੀਖਿਆਵਾਂ ਰੱਦ ਨੇ ਜੀ। ਸੋ 13 ਪ੍ਰੀਖਿਆਵਾਂ ਰੱਦ ਕਰੋ, ਕਹਿੰਦੇ ਉਹਨਾਂ ਦੀ ਆਜ਼ਾਦ ਤੌਰ ਦੇ ਉੱਤੇ ਜਾਂਚ ਕਰੋ। 13 ਪ੍ਰੀਖਿਆਵਾਂ ਦਾ ਮਾਮਲਾ, ਸਹੀ, 1-2 ਦਾ ਨਹੀਂਗਾ ਜੀ। ਇਹਦਾ ਮਤਲਬ ਰਵਾਇਤ ਹੈ ਉੱਥੇ ਦਾ। ਤੇ ਹੁਣ ਕਹੀ ਜਾਂਦੇ ਨੇ ਜੀ ਕਿ ਅਹਿਮਦ ਸਰੀਨ ਤੋਂ ਕਿਉਂ ਨਹੀਂ ਪੁੱਛਦੇ ਰਾਹੁਲ ਗਾਂਧੀ? ਰਾਹੁਲ ਗਾਂਧੀ ਕਹਿੰਦਾ ਜੀ ਵਿਦਿਆਰਥੀਆਂ ਦੇ ਤਸ਼ੱਦਦ ਨਾ ਕਰੋ ਜੀ, ਕਰੋ ਜੀ। ਮਤਲਬ ਪੋਲੀਟੀਕਲੀ ਬਿਆਨਬਾਜ਼ੀ ਹੈ, ਚਾਹੇ ਉਹ ਤੇ ਰੋਵੇ ਤੇ ਚਾਹੇ ਉਹ ਤੇ ਰੋਵੇ। ਸੋ ਬਿਲਕੁਲ ਜੀ, ਪਿਛਲੇ 17 ਦਿਨਾਂ ਤੋਂ ਇਹ ਅੰਦੋਲਨ ਜਾਰੀ ਸੀਗਾ ਜੀ। ਸੋਮਵਾਰ ਨੂੰ ਇਹ ਇਸ ਕਦਰ ਵੱਡਾ ਰੂਪ ਲੈ ਗਿਆ ਕਿ ਉਹਨਾਂ ਨੇ ਝਾਰਖੰਡ ਵਿਧਾਨ ਸਭਾ ਕੰਨੀ ਦਾ ਰੁਖ ਕਰ ਲਿਆ ਔਰ ਵਿਧਾਨ ਸਭਾ ਦੇ ਗਲਿਆਰੇ ਤੱਕ ਵਿਦਿਆਰਥੀ ਪਹੁੰਚ ਗਏ, ਦਾਖਲ ਹੋ ਗਏ। ਠੀਕ ਹੈ। ਅਥਰੂ ਗੈਸ ਦੇ ਗੋਲੇ, ਪਾਣੀ ਦੀਆਂ ਵਿਛਾੜਾਂ, ਉਹਦੇ ਵਿੱਚ ਵੀ ਉਹ ਨੱਚਣ ਲੱਗ ਪਏ, ਹੈ ਨਾ, ਰੌਲਾ ਪਾਉਣ ਲੱਗ ਪਏ ਤੇ ਵੱਡੀ ਗਿਣਤੀ ਸੀ ਜਿਹਨਾਂ ਨੂੰ ਫਿਰ ਰੋਕ ਨਹੀਂ ਪਾਏ ਤੇ 1 ਦਰਜਨ ਤੋਂ ਵੱਧ ਵਿਦਿਆਰਥੀ, ਡੀਐਸਪੀ ਸਾਹਮਣੇ ਕੁਝ ਪੁਲਿਸ ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਨੇ ਤੇ ਵਿਦਿਆਰਥੀ ਖੇਤਾਂ 'ਚੋਂ, ਕੱਚੇ ਰਸਤਿਆਂ 'ਚੋਂ ਹੋ ਕੇ ਵਿਧਾਨ ਸਭਾ ਦੇ ਗੇਟ ਨੰਬਰ 1 ਦੇ ਅੰਦਰ ਤੱਕ ਆ ਗਏ ਤੇ ਪੁਲਿਸ ਨੇ ਮਤਲਬ ਸ਼ਾਮ ਨੂੰ ਕੁਝ ਵਿਦਿਆਰਥੀ ਪਰਤ ਗਏ, ਕੁਝ ਬੈਠੇ ਰਹੇ। ਪੁਲਿਸ ਨੇ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ, ਸਾਰੀ ਪ੍ਰਕਿਰਿਆ ਕੀਤੀ, ਪਰ ਉਹ ਡਟੇ ਹੋਏ ਨੇ ਜੀ ਕਿ 13 ਪ੍ਰੀਖਿਆਵਾਂ ਰੱਦ ਕਰੋ, ਨਿਰਪੱਖ ਜਾਂਚ ਕਰੋ। ਤੇ ਇਸ ਤਰੀਕੇ ਨਾਲ ਕਹਿੰਦੇ, ਇੱਧਰ ਸਰਕਾਰ ਕਹਿੰਦੀ 95% ਮੰਗਾਂ ਅਸੀਂ ਮੰਨ ਲਈਆਂ ਜੀ। ਇਹ ਤਾਂ ਹੁਣ ਵਿਦਿਆਰਥੀਆਂ ਦਾ ਅੰਦੋਲਨ ਹਾਈਜੈਕ ਹੋ ਗਿਆ। ਇਹ ਵਧੀਆ, ਸਰਕਾਰ ਤੋਂ ਜਦੋਂ ਮਾਮਲਾ ਹੱਲ ਨਾ ਹੋਵੇ ਫਿਰ ਕਿਸੇ ਦੇ ਨਾਂ ਤਾਂ ਲਾਓ, ਬਿਲਕੁਲ ਕੁਛ ਤਾਂ ਕਰਨਾ ਹੀ ਪੈਂਦਾ ਨਾ। ਸੋ ਇਸ ਲਈ ਇਹ ਬੜਾ ਅਹਿਮ ਤੌਰ ਦੇ ਉੱਤੇ ਇਸ ਸਮੇਂ ਦੇਸ਼ ਭਰ ਦੇ ਵਿਦਿਆਰਥੀਆਂ ਦਾ ਧਿਆਨ, ਦੇਸ਼ ਭਰ ਦੇ ਨੌਜਵਾਨਾਂ ਦਾ ਧਿਆਨ, ਮੀਡੀਆ ਦਾ ਧਿਆਨ, ਰਾਜਨੀਤਿਕ ਧਿਰਾਂ ਦਾ ਧਿਆਨ ਝਾਰਖੰਡ ਵੱਲ ਜ਼ਰੂਰ ਲੱਗਿਆ। ਔਰ ਉਹ ਮਹਿਜ ਇਹ ਨਹੀਂਗਾ ਕਿ ਝਾਰਖੰਡ 'ਚ ਕੀ ਵਾਪਰ ਰਿਹਾ ਜੀ ਜੀ, ਉਹ ਫਿਕਰ ਇਹ ਹੁੰਦਾ ਕਿ ਕੱਲ ਨੂੰ ਸਾਡੇ ਨਾਲ ਇਹੋ ਜਿਹਾ ਕੁਛ ਹੋ ਜਾਵੇ। ਹੁਣ ਇਹ ਡਰ ਜ਼ਰੂਰ ਖੜਾ ਹੈ, ਪਰ ਜੇ ਹੁਣ ਇਸ ਡਰ ਦੇ ਮੌਕੇ ਤੇ ਸਹੀ ਸਵਾਲ ਕਰਨ ਲਈ ਧਿਰਾਂ ਸਾਹਮਣੇ ਆ ਜਾਣ, ਸ਼ਾਇਦ ਜਵਾਬਦੇਹੀ ਵੀ ਤੈਅ ਹੋਣੀ ਸ਼ੁਰੂ ਹੋ ਜਾਵੇ। ਉਹਦੇ ਵਕਤ ਦੀ ਨਿਜਾਕਤ ਅੱਜ ਨਹੀਂ ਤਾਂ ਕੱਲ ਨੂੰ ਉਸ ਸਥਿਤੀ 'ਚ ਰਾਜਨੀਤਿਕ ਧਿਰਾਂ ਨੂੰ ਆਉਣਾ ਪੈਣਾ, ਕਿਉਂਕਿ ਅੱਤ ਵੱਲ
ਵੱਧ ਰਹੀ ਨੇ ਹੁਣ ਸਾਰੀਆਂ ਚੀਜ਼ਾਂ ਨੇ। ਜੀ ਜੀ ਬਿਲਕੁਲ। ਤੇ ਜਾਂਦੇ ਗੱਲ ਕਰੀਏ 800 ਜ਼ਿਆਦਾ ਪ੍ਰੋਡਕਟਸ ਦੀ ਜਿਨ੍ਹਾਂ ਨੂੰ GI ਟੈਗਿੰਗ ਮਿਲੀ ਹੈ ਜੀ, ਤੇ ਪੰਜਾਬ ਦੇ ਇਹਨਾਂ ਦੇ ਵਿੱਚ ਇੱਕ ਵੀ ਨਹੀਂ ਗਾ, ਬੜੀ ਮੰਦਭਾਗੀ ਗੱਲ ਹੈ ਜੀ। ਪ੍ਰਵੀਨ ਜੀ, ਜਿਹੜਾ ਇਹ ਪ੍ਰਕਿਰਿਆ ਨਾ, ਇਹ ਲਗਭਗ 10 ਕੁ ਸਾਲਾਂ ਦੇ ਵਿੱਚ 365 ਦੇ ਕਰੀਬ ਵੱਖ-ਵੱਖ ਸੂਬਿਆਂ ਦੇ ਪ੍ਰੋਡਕਟ ਸੀਗੇ ਜਿਹੜੇ ਇਸ ਤਰੀਕੇ ਕਾਰ ਨਾਲ ਮਤਲਬ ਕਿ GI ਦੇ ਵਿੱਚ ਰਜਿਸਟਰਡ ਹੋਏ। ਠੀਕ ਹੈ ਜੀ। ਉਹ ਹੁੰਦਾ ਕਿ ਤੁਹਾਡੀ ਸਪੈਸ਼ਲਿਸਟੀ ਕੀ ਹੈ, ਤੁਸੀਂ ਵਿਸ਼ੇਸ਼ਤਾ ਕੀ ਹੈ, ਤੁਹਾਡੀ ਖਾਸੀਅਤ ਕੀ ਹੈ, ਤੁਹਾਡੀ ਖਿੱਤੇ ਦੀ, ਤੁਹਾਡੇ ਸੂਬੇ ਦੀ ਪਹਿਚਾਣ ਕੀ ਹੈ, ਉਹਨਾਂ ਚੀਜ਼ਾਂ ਨੂੰ ਰਜਿਸਟਰ ਕਰਾਉਣ ਦੀ ਪ੍ਰਕਿਰਿਆ। ਹੁਣ ਮੈਂ ਦੇਖ ਰਿਹਾ ਸੀਗਾ ਕਿ 10 ਸਾਲ ਪਹਿਲਾਂ ਜੇ 365 ਸੀ ਤਾਂ 10 ਸਾਲਾਂ ਤੱਕ ਆਉਂਦੇ ਚੀਜ਼ਾਂ 225 ਤੱਕ 29,000 ਦੇ ਕਰੀਬ ਚੀਜ਼ਾਂ ਰਜਿਸਟਰਡ ਹੋ ਗਈਆਂ ਮੁਲਕ 'ਚ। ਠੀਕ ਹੈ ਜੀ। 365 ਤੋਂ ਸ਼ੁਰੂ ਹੋ ਕੇ 29,000 ਤੱਕ ਆ ਗਈਆਂ। ਪਰ ਜੇ ਮੈਂ ਇੰਡੀਪੈਂਡੈਂਟ ਦੇ ਹਵਾਲੇ ਨਾਲ ਵੀ ਗੱਲ ਕਰਾਂ ਤਾਂ 800 ਦੇ ਕਰੀਬ ਨੇ ਜਿਹੜੀਆਂ ਮਤਲਬ ਹੁਣ ਜਿਵੇਂ ਆਪਾਂ ਗੱਲ ਕਰੀਏ ਸਾਡਾ ਬਾਸਮਤੀ ਆ ਜੀ, ਹੁਣ ਉਹ ਬਾਸਮਤੀ ਰਜਿਸਟਰਡ ਆ GI ਦੇ ਤਹਿਤ ਜੀ, ਪਰ ਉਹ ਕੱਲੇ ਪੰਜਾਬ ਦੇ ਨਾਂ ਨਹੀਂ ਗਾ। ਉਹ 'ਚ ਪੰਜਾਬ ਵੀ ਬੋਲਦਾ, ਉਹ 'ਚ ਹਰਿਆਣਾ ਵੀ ਬੋਲਦਾ, UP ਵੀ ਬੋਲਦਾ, ਰਾਜਸਥਾਨ ਵੀ ਬੋਲਦਾ ਜੀ। ਬਿਲਕੁਲ। ਹੁਣ ਫੁਲਕਾਰੀ ਹੈ, ਸਾਡੀ ਸ਼ਾਨ ਹੈ, ਸਾਡੀ ਪਹਿਚਾਣ ਹੈ, ਪਰ ਨਾ ਉਹਦੇ ਵਿੱਚ ਬਰਾਬਰ ਹਰਿਆਣਾ ਤੇ ਰਾਜਸਥਾਨ ਨਾਲ ਰਜਿਸਟਰਡ ਨੇ। ਇਸ ਲਈ ਤੁਸੀਂ ਇੰਡੀਪੈਂਡੈਂਟ ਆਪਣੀ ਪਹਿਚਾਣ ਲਾ ਕੇ ਕੀ ਉਹਨੇ, ਮੈਂ ਦੇਖ ਰਿਹਾ ਸੀਗਾ, ਮੈਂ ਹੈਰਾਨ ਸੀ ਕਿ ਯੂਪੀ ਦੀਆਂ 81 ਚੀਜ਼ਾਂ ਠੀਕ ਹੈ ਜੀ ਇੰਡੀਪੈਂਡੈਂਟ ਰਜਿਸਟਰਡ ਨੇ, ਤਾਮਿਲਨਾਡੂ ਦੀਆਂ 76 ਚੀਜ਼ਾਂ ਇੰਡੀਪੈਂਡੈਂਟ ਰਜਿਸਟਰਡ ਨੇ, ਮਹਾਰਾਸ਼ਟਰ ਦੀਆਂ 55 ਨੇ, ਕਰਨਾਟਕਾ ਦੀਆਂ 50 ਦੇ ਕਰੀਬ ਨੇ, ਅਸਾਮ ਦੀਆਂ 42 ਦੇ ਕਰੀਬ ਨੇ, ਕੇਰਲਾ ਦੀਆਂ 41 ਦੇ ਕਰੀਬ ਨੇ, ਪੱਛਮੀ ਬੰਗਾਲ ਦੀਆਂ 36 ਨੇ, ਗੁਜਰਾਤ ਦੀਆਂ 30 ਨੇ, ਮੱਧ ਪ੍ਰਦੇਸ਼ ਦੀਆਂ 30 ਨੇ, ਉੱਤਰਾਖੰਡ ਦੀਆਂ 29 ਨੇ। ਠੀਕ ਹੈ ਜੀ। 225 ਤੱਕ ਦੇ ਅੰਕੜੇ ਨੇ ਤੇ ਸਾਡੇ ਕੋਲ ਕੁਝ ਵੀ ਨਹੀਂਗਾ। ਸਾਡਾ ਬਾਸਮਤੀ ਤੇ ਸਾਡਾ ਇਹ ਮਤਲਬ ਫੁਲਕਾਰੀ ਜਾਂ ਹੋਰ ਕੁਝ ਚੀਜ਼ਾਂ ਸਾਂਝੇ ਰੂਪ 'ਚ ਹੈਗੀਆਂ, ਕੱਲੇ 'ਚ ਕੁਝ ਨਹੀਂ। ਕਹਿੰਦੇ 2017 'ਚ ਪਹਿਲੀ ਵਾਰ ਕੋਸ਼ਿਸ਼ ਹੋਈ ਪੰਜਾਬੀ ਜੁੱਤੀ ਨੂੰ ਇਸ ਨਾਤੇ ਰਜਿਸਟਰ ਕਰਾਉਣ ਦੀ ਜੀ। ਉਹ ਕੋਸ਼ਿਸ਼ 9 ਸਾਲ ਦੀ ਪ੍ਰਕਿਰਿਆ ਤੋਂ ਬਾਅਦ ਵੀ ਸਫਲ ਨਹੀਂ ਹੋਈ ਤੇ ਹੁਣ ਕਹਿੰਦੇ ਦੁਬਾਰਾ ਉਹਦੀ ਗੱਲ ਤੁਰੀ ਹੈ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਦੇ ਲਈ ਹੁਣ ਦੁਬਾਰਾ ਜਦੋਂ 28 ਜਨਵਰੀ 2026 ਨੂੰ ਪੰਜਾਬੀ ਜੁੱਤੀ ਦੇ ਲਈ ਨਵੀਂ ਐਪਲੀਕੇਸ਼ਨ ਲਾਈ ਗਈ ਹੈ ਤੇ ਹੁਣ ਇਹ ਦੇਖਣਾ ਹੋਏਗਾ ਕਿ ਇਹਦੇ ਉੱਤੇ ਕੀ ਰੂਪ ਲਿਆ ਜਾਂਦਾ। ਇਸੇ ਨਾਲ ਕਹਿੰਦੇ ਕਿ ਅੰਮ੍ਰਿਤਸਰੀ ਕੁਲਚੇ ਲਈ ਕੋਸ਼ਿਸ਼ ਚੱਲੀ ਹੈ ਕਿ ਇਹਨੂੰ ਆਪਾਂ ਆਪਣੇ ਨਾਮ ਤੇ ਕਰਾ ਲਈਏ। ਸੋ ਇਸ ਲਈ ਉਹ ਪੰਜਾਬੀ ਜਿਹਦਾ ਇਤਿਹਾਸ, ਵੱਡਾ ਸੱਭਿਆਚਾਰ, ਵੱਡਾ ਵਿਰਸਾ ਪਿਆ, ਉਹ ਇਹ ਕਾਗਜ਼ੀ AI ਦੇ ਵਿੱਚ ਵੀ ਇਹੋ ਜਿਹਾ ਕੁਝ ਮਾਮਲਾ ਉੱਠਿਆ ਸੀਗਾ ਕਿ ਵੀ ਅਸੀਂ ਉੱਥੇ ਲੱਭਣੇ ਨਹੀਂ ਗਏ, ਪੰਜਾਬੀ ਭਾਸ਼ਾ ਦੇ ਮਾਮਲੇ 'ਚ ਅਸੀਂ ਉਸ ਤਰੀਕੇ ਕਰਨ ਨਾਲ ਨਹੀਂ ਹੈਗੇ। ਉਹ ਇਹ ਕਈ ਚੀਜ਼ਾਂ ਸਾਨੂੰ ਬਚਣੀਆਂ ਪੈਣੀ ਕਿ ਅਸੀਂ ਤਕਨੀਕੀ ਤੌਰ ਦੇ ਉੱਤੇ, ਦਸਤਾਵੇਜ਼ੀ ਤੌਰ ਦੇ ਉੱਤੇ ਆਪਣੇ ਆਪ ਨੂੰ ਸੰਭਾਲ, ਸਹੇਜ ਦਰਜ ਕਰਾ ਪਾ ਰਹੇ ਹਾਂ ਕਿ ਨਹੀਂ। ਆਪਾਂ ਤਾਂ ਇਤਿਹਾਸ ਦੇ ਵਿੱਚ ਇੰਨਾ ਕੁਝ ਕਰਕੇ ਵੀ, ਇਤਿਹਾਸ ਦੇ ਪੰਨਿਆਂ 'ਚ ਵੀ ਅਜੇ ਆਪਣੇ ਆਪ ਨੂੰ ਮੁਲਕ ਦੇ ਵਿੱਚ, ਔਰ ਕਈ ਧਿਰਾਂ ਉਹ ਨੇ ਜਿਨ੍ਹਾਂ ਨੇ ਬਹੁਤ ਥੋੜਾ ਕਰਕੇ ਵੀ ਆਪਣੇ ਆਪ ਨੂੰ ਚਮਕਾ ਲਿਆ। ਸੋ ਸਾਡੀ ਕੁਰਬਾਨੀਆਂ ਵੱਡੀਆਂ ਨੇ, ਸਾਡਾ ਫਲਸਫਾ ਵੱਡਾ ਹੈ, ਸਾਡਾ ਸੱਭਿਆਚਾਰ ਦਾ ਪਹਿਚਾਣ ਵੱਡੀ ਹੈ, ਪਰ ਅਸੀਂ ਉਸ ਨੂੰ ਰਜਿਸਟਰਡ ਪ੍ਰਕਿਰਿਆ ਦੇ ਨਾਲ ਦਸਤਾਵੇਜ਼ੀ ਰੂਪ ਦੇ ਵਿੱਚ, ਕਿਉਂਕਿ ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਫੁੱਲਣਗੀਆਂ ਤਾਂ ਉਹ ਕਾਗਜ਼ੀ ਪੱਤਰੀ ਜਾਣਗੀਆਂ। ਸਹੀ ਹੈ। ਤੇ ਉਹ ਇਸ ਲਈ ਮੂੰਹ ਜ਼ਬਾਨੀ ਤਾਂ ਅਸੀਂ ਇੱਥੇ ਤੱਕ ਆਉਂਦੇ ਤਾਂ ਦਾਦੀ ਨਾਨੀਆਂ ਵਾਲੀਆਂ ਕਹਾਣੀਆਂ ਵੀ ਗਵਾ ਬੈਠੇ ਹਾਂ। ਸਾਡੇ ਕੋਲ ਤਾਂ ਉਹ ਵੀ ਨਹੀਂ, ਜਿਹੜੀ ਕੋਠਿਆਂ ਤੇ ਬੈਠ ਕੇ ਰਾਤ ਨੂੰ ਪੈਣ ਲੱਗੇ ਬਾਤਾਂ ਪੈਂਦੀਆਂ ਸੀ, ਉਹ ਵੀ ਗਵਾ ਚੁੱਕੇ ਹਾਂ। ਸਹੀ ਹੈ। ਸੋ ਇਸ ਲਈ ਬਹੁਤ ਕੁਝ ਸੇਜਣ ਦੀ ਲੋੜ ਸੀ, ਜਿਹਨੂੰ ਨਹੀਂ ਸਾਂਭਿਆ। ਅਜੇ ਵੀ ਵਕਤ ਹੈ, ਸਾਂਭ ਲੈਣਾ ਚਾਹੀਦਾ, ਪਰ ਨਾ ਸਾਡੀਆਂ ਸਰਕਾਰਾਂ, ਨਾ ਸਰਕਾਰਾਂ ਦੇ ਵਿਭਾਗ, ਨਾ ਨੁਮਾਇੰਦੇ, ਉਹਨਾਂ ਦੇ ਤਾਂ ਵਿਸ਼ੇ ਹੀ ਨਹੀਂ। ਉਹਨਾਂ ਦਾ ਵਿਸ਼ਾ ਇੱਕੋ ਹੁੰਦਾ, ਇਸ ਵਾਰ ਚੋਣ ਜਿੱਤ ਲਈ, ਅਗਲੀ ਚੋਣ ਜਿੱਤਣੀ ਹੈ, ਉਹਦੇ ਲਈ ਪੈਸਾ ਕਿੱਥੋਂ ਲਿਆਉਣਾ ਹੈ, ਕਿਵੇਂ ਜੋੜਨਾ ਹੈ, ਕਿਹੜਾ ਸੌਦਾ ਕਰਨਾ ਹੈ, ਕਿੱਥੋਂ ਕਮਿਸ਼ਨ ਖਾਉਣਾ। ਮਹਿਜ ਅਸੀਂ ਪੈਸਾ ਔਰ ਕੁਰਸੀ ਦੀ ਦੌੜ 'ਚ ਹੈ, ਇਸ ਲਈ ਅਸੀਂ ਇਹਨਾਂ ਚੀਜ਼ਾਂ 'ਚ ਦੌੜ 'ਚੋਂ ਪਿੱਛੇ ਹਾਂ, ਜਿਹੜੀਆਂ ਚੀਜ਼ਾਂ ਦੀ ਲੋੜ ਸੀ ਕਰਨ ਜੀ। ਜਿੰਨੀ ਵੱਡੀ ਵਿਰਸੇ ਦੀ ਵਿਸ਼ਾਲਤਾ, ਸੱਭਿਆਚਾਰਕ ਵਿਸ਼ਾਲਤਾ, ਉਨੇ ਹੀ ਸਾਡੇ ਹੰਭਲੇ ਛੋਟੇ ਨੇ ਇਹਨਾਂ ਸਾਰੀਆਂ, ਇਸ ਸਾਰੇ ਉਦਮਾਂ ਵਾਲੇ ਪਾਸੇ, ਤੁਰਨ ਵਾਲੇ ਪਾਸੇ ਨੂੰ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।